ਸਾਈਬਰ ਕ੍ਰਾਈਮ ਲਾਅ ਜਿਹੜਾ ਉਹ ਪਿਛਲੀ ਵਾਰੀ ਜਦੋਂ ਨਵਾਜ਼ ਲੀਗ ਦੀ ਹਕੂਮਤ ਸੀ ਉਦੋਂ ਪਾਸ ਹੋਇਆ ਸੀ ਔਰ ਉਹਨੂੰ ਪੀਟੀਆਈ ਔਰ ਪੀਪਲਸ ਪਾਰਟੀ ਤਿੰਨਾਂ ਜਮਾਤਾਂ ਨੇ ਵੋਟ ਕੀਤਾ ਸੀ, ਬਲਕਿ ਦੂਜੀਆਂ ਜਿਹੜੀਆਂ ਕੁਝ ਛੋਟੀਆਂ ਮੋਟੀਆਂ ਜਮਾਤਾਂ ਮੌਜੂਦ ਸਨ ਅਸੈਂਬਲੀ 'ਚ ਉਹਨਾਂ ਵੀ ਵੋਟ ਕੀਤਾ ਸੀ। ਇਹ ਜਿਹੜਾ ਬਿੱਲ ਹੈ ਜਾਂ ਕਾਨੂੰਨ ਹੈ ਇਹ ਬੁਨਿਆਦੀ ਤੌਰ 'ਤੇ ਜਮਹੂਰ ਦੀ ਆਵਾਜ਼ ਬੰਦ ਕਰਨ ਦਾ ਸਿਆਬ ਕਾਨੂੰਨ ਹੈ ਔਰ ਜਿਹੜੇ ਨਾਮ ਨਿਹਾਦ ਜਮਹੂਰੀਅਤ ਪਸੰਦ ਨੇ ਜਾਂ ਜਮਹੂਰੀ ਜਮਾਤਾਂ ਨੇ ਨਾਮ ਨਿਹਾਦ ਔਰ ਸਿਵਲੀਅਨ ਬਾਲਾਦਸਤੀ ਦੀਆਂ ਗੱਲ ਕਰਦੀਆਂ ਨੇ ਉਹਨਾਂ ਇਹਨੂੰ ਪਾਸ ਕੀਤਾ ਔਰ ਫਿਰ ਉਸ ਤੋਂ ਬਾਅਦ ਤੁਹਾਡੇ ਇਲਮ 'ਚ ਕਿ ਨਵਾਜ਼ ਲੀਗ ਦੀ ਹਕੂਮਤ ਚਲੀ ਗਈ ਔਰ ਉਹਨਾਂ ਦੇ ਹੀ ਕਾਫੀ ਸਾਰੇ ਨੌਜਵਾਨ ਜਿਹੜੇ ਕਿ ਸੋਸ਼ਲ ਮੀਡੀਆ ਟੀਮ ਦਾ ਹਿੱਸਾ ਸਨ ਉਹ ਇਸੇ ਬਿੱਲ ਦੀ ਬੁਨਿਆਦ 'ਤੇ ਇਸੇ ਕਾਨੂੰਨ ਦੀ ਬੁਨਿਆਦ 'ਤੇ ਚੁੱਕੇ ਵੀ ਗਏ। ਹੁਣ ਅੰਦਾਜ਼ਾ ਲਾ ਲਓ ਇਹਨਾਂ ਦੇ ਸ਼ਊਰ ਦਾ ਔਰ ਆਪਣੇ ਇਹਨਾਂ ਦੇ ਪੈਰੋਕਾਰ ਹੋਣ ਦਾ ਇਸ ਬੁਨਿਆਦ 'ਤੇ ਕਿ ਇਹ ਜਮਹੂਰੀਅਤ ਪਸੰਦ ਜਮਾਤਾਂ ਨੇ, ਇਹ ਜਮਹੂਰੀਅਤ ਪਸੰਦ ਕਿਆਦਤਾਂ ਨੇ। ਪੜ੍ਹੇ ਲਿਖੇ ਬਾਸ਼ਊਰ ਯੂਥ ਜਿਹੜੀ ਹੈ ਪਾਕਿਸਤਾਨ ਦੀ ਉਹ ਆਪਣੇ ਆਪ ਨੂੰ ਜਿਹੜੀ ਸਮਝਦੀ ਕਿ ਡੈਮੋਕ੍ਰੈਟਸ ਨੇ, ਲਿਬਰਲਸ ਨੇ, ਫਰੀडम ਆਫ ਸਪੀਚ ਅਤੇ ਫਰੀडम ਆਫ ਐਕਸਪ੍ਰੈਸ਼ਨ 'ਤੇ ਜਿਹੜਾ ਹੈ ਉਹਨਾਂ ਦਾ ਯਕੀਨ ਹੈ, ਬਿਲੀਵ ਹੈ, ਉਹ ਕੀ ਕਰਦੇ ਨੇ, ਉਹ ਕਿੰਨੀ ਵੱਡੀ ਮੁਨਾਫਕਤ ਦਾ ਸ਼ਿਕਾਰ ਨੇ ਜਾਂ ਕਿੰਨੇ ਕਨਫਿਊਜ਼ਡ ਨੇ, ਉਹਨਾਂ ਦੇ ਬੇਸਿਕ ਕਨਸੈਪਟਸ ਕਿੰਨੇ ਕਨਫਿਊਜ਼ਡ ਨੇ ਕਿ ਇੱਕ ਇੰਨੀ ਅਹਿਮ ਡਿਵੈਲਪਮੈਂਟ ਦੇ ਉੱਤੇ ਉਹਨਾਂ ਦੀ ਕੋਈ ਟੇਕ ਨਹੀਂ ਸੀ ਉਦੋਂ। ਔਰ ਜਦੋਂ ਇਹ ਪਾਸ ਹੋਇਆ ਬਿੱਲ ਅਤੇ ਉਦੋਂ ਮੈਂ ਆਪਣੇ ਕੁਛ ਜਰਨਲਿਸਟ ਕੋਲੀਗਸ ਦੇ ਨਾਲ, ਦੋਸਤਾਂ ਵੀਰਾਂ ਦੇ ਨਾਲ ਔਰ ਚੰਦ ਇੱਕ ਜਿਹੜੇ ਸਾਡੀ ਨਿੱਕੀ ਜਿਹੀ ਜਮਾਤ ਦੇ ਉਸ ਵੇਲੇ ਬਿਲਕੁਲ ਹੀ ਨਵੇਂ ਸਨ, ਚੰਦ ਇੱਕ ਰੁਕਨ ਸਾਡੇ ਕਾਰਕੁਨ ਉਹਦੇ 'ਚ ਸ਼ਾਮਲ ਸਨ। 11 ਜਾਂ 14 ਬੰਦੇ ਸਾਂ ਅਸੀਂ ਪੂਰੀ 24 ਕਰੋੜ ਆਵਾਮ ਦੇ ਵਿੱਚੋਂ ਜਿਨ੍ਹਾਂ ਸੜਕ 'ਤੇ ਆ ਕੇ ਇਹਦੇ ਖਿਲਾਫ ਇਹਤਜਾਜ ਕੀਤਾ ਸੀ, ਇਸ ਕਾਲੇ ਕਾਨੂੰਨ ਦੇ ਖਿਲਾਫ, ਇਸ ਜਮਹੂਰ ਦੁਸ਼ਮਣ ਕਾਨੂੰਨ ਦੇ ਖਿਲਾਫ। ਅੱਜ ਦਿਨ ਤੱਕਰ ਨਵਾਜ਼ ਸ਼ਰੀਫ, ਬਿਲਾਵਲ ਭੁੱਟੋ ਜ਼ਰਦਾਰੀ, ਆਸਫ ਜ਼ਰਦਾਰੀ, ਇਮਰਾਨ ਖਾਨ ਜਿਹੜਾ ਕਿ ਹੁਣ ਹਕੀਕੀ ਆਜ਼ਾਦੀ ਮਾਰਚ ਦਾ ਡਰਾਮਾ ਕਰਦਾ ਫਿਰਦਾ ਹੈ, ਇਹਨਾਂ 'ਚੋਂ ਕੋਈ ਬੰਦਾ, ਕੋਈ ਕਿਸੇ ਦਾ ਕੋਈ ਇੱਕ ਬਿਆਨ ਆਪਣਾ ਰਿਕਾਰਡ 'ਤੇ ਦੱਸ ਦੇਵੇ ਕਿ ਉਹਨੇ ਇਹਦੀ ਮੁਖਾਲਫਤ ਕੀਤੀ ਹੋਵੇ ਜਾਂ ਇਹਨੂੰ ਕੁਐਸਚਨ ਹੀ ਕੀਤਾ ਹੋਵੇ, ਇਹਨਾਂ ਉਲਟਾ ਉਹਨੂੰ ਵੋਟ ਕੀਤਾ। ਔਰ ਜਿਹੜੇ ਇਹਨਾਂ ਦੇ ਦੌਲੇਸ਼ਾਹੀ ਚੂਹੇ ਕਾਰਕੁਨ ਨੇ ਉਹਨਾਂ 'ਚ ਕੋਈ ਵੀ ਇੱਕ ਦੱਸ ਦੇਵੇ ਕਿ ਉਹ ਸਾਡੇ ਨਾਲ ਆ ਕੇ ਖਲੋਤਾ ਹੋਵੇ ਜਾਂ ਉਹਨੇ ਆਪਣੀਆਂ ਕਿਆਦਤਾਂ ਦੇ ਇਸ ਐਕਟ ਨੂੰ ਕ੍ਰਿਟਿਸਾਈਜ਼ ਕੀਤਾ ਹੋਵੇ ਵਿਦਨ ਪਾਰਟੀਜ਼, ਵਿਦਨ ਪਾਰਟੀ ਸਰਕਲਸ, ਕਿਸੇ ਇੱਕ ਨੇ ਵੀ ਇਹ ਕੰਮ ਨਹੀਂ ਕੀਤਾ। ਇਹ ਫਿਰ ਆਪਣੇ ਆਪ ਨੂੰ ਇਹ ਜਮਹੂਰੀਅਤ ਪਸੰਦ ਵੀ ਕਹਿੰਦੇ ਨੇ, ਲਿਬਰਲ ਵੀ ਕਹਿੰਦੇ ਨੇ, ਤਰੱਕੀ ਪਸੰਦ ਵੀ ਕਹਿੰਦੇ ਨੇ, ਰੌਸ਼ਨ ਖਿਆਲ ਵੀ ਕਹਿੰਦੇ ਨੇ ਔਰ ਜਿਹੜੇ ਅੱਜ ਕੱਲ੍ਹ ਨਵੇਂ ਹੋਏ ਨੇ ਉਹ ਇਹ ਵੀ ਕਹਿੰਦੇ ਨੇ ਕਿ ਹਮ ਗੁਲਾਮ ਹੈ ਕਿਆ। ਅਤੇ ਹੁਣ ਤੁਸੀਂ ਦੱਸੋ ਕਿ ਤੁਸੀਂ ਗੁਲਾਮ ਹੋ ਕਿ ਨਹੀਂ ਹੋ? ਤੁਸੀਂ ਹਕੀਕੀ ਆਜ਼ਾਦੀ ਮਾਰਚ ਕਰਦੇ ਫਿਰਦੇ ਹੋ, ਤੁਸੀਂ ਤਾਂ ਆਪ ਗੁਲਾਮ ਨਹੀਂ, ਆਜ਼ਾਦ ਨਹੀਂ ਹੋ, ਆਪਣੀ ਰਿਆਸਤ 'ਚ ਆਜ਼ਾਦ ਨਹੀਂ ਹੋ, ਆਪਣੀ ਗੱਲ ਕਹਿਣ ਵਾਸਤੇ, ਬੋਲਣ ਵਾਸਤੇ ਆਜ਼ਾਦ ਨਹੀਂ ਹੋ। ਤੁਸੀਂ ਇੱਕ ਐਸੇ ਕਾਨੂੰਨ ਦੀ ਤੁਹਾਡੀਆਂ ਕਿਆਦਤਾਂ ਨੇ ਪਾਸ ਕੀਤਾ ਹੈ ਔਰ ਉਹਨੂੰ ਬਿਲਾ ਇਤਰਾਜ਼ ਪਾਸ ਕੀਤਾ ਹੈ ਕਿ ਜਿਹਦੇ ਤਹਿਤ ਤੁਸੀਂ ਆਪਣਾ ਆਜ਼ਾਦੀਏ ਇਜ਼ਹਾਰੇ ਰਾਏ ਖੋ ਚੁੱਕੇ ਹੋ, ਤੁਹਾਡੇ ਕੋਲੋਂ ਖੁੱਸ ਚੁੱਕਿਆ ਹੈ। ਤੁਸੀਂ ਕਿਸੇ ਦੇ ਖਿਲਾਫ ਗੱਲ ਨਹੀਂ ਕਰ ਸਕਦੇ, ਕੋਈ ਆਵਾਜ਼ ਨਹੀਂ ਚੁੱਕ ਸਕਦੇ, ਆਵਾਜ਼ ਚੁੱਕੋਗੇ ਤੇ ਬਿਨਾਂ ਵਾਰੰਟ ਤੁਸੀਂ ਚੁੱਕੇ ਜਾਓਗੇ। 6 ਤੋਂ 7 ਸਾਲ ਤੁਹਾਨੂੰ ਕੈਦ ਬੋਲ ਸਕਦੀ ਹੈ, ਤੁਹਾਡੇ 'ਤੇ ਲੱਖਾਂ ਰੁਪਏ ਦਾ 50 ਲੱਖ ਤੋਂ ਲੈ ਕੇ ਕਰੋੜ ਤੱਕ ਔਰ 7 ਲੱਖ ਤੱਕ ਜੁਰਮਾਨਾ ਹੋ ਸਕਦਾ ਹੈ। ਐਸੇ ਕਾਨੂੰਨ 'ਤੇ ਨਾ ਮੁਸ਼ਰਫ ਪਾਸ ਕੀਤੇ, ਨਾ ਜ਼ਿਆ ਪਾਸ ਕੀਤੇ। ਇਹ ਜਮਹੂਰੀ ਅਦਵਾਰ ਦੇ ਵਿੱਚ ਇਹ ਕਵਾਨੀਨ ਪਾਸ ਹੋ ਰਹੇ ਨੇ ਔਰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਨੂਨ ਲੀਗੀਆਂ ਨੂੰ ਪਹਿਲੇ ਅਤੇ ਪਟਵਾਰੀਆਂ ਨੂੰ, ਔਰ ਜਿਹੜੇ ਕਿ ਜਿਨ੍ਹਾਂ 50A ਜਾਂ ਫਿਲਥੀਏ ਦੀ ਟਰਮ ਕੁਆਇਨ ਕੀਤੀ, ਅਸਲ 'ਚ ਤਾਂ ਆਪ ਫਿਲਥੀਏ ਔਰ 50A ਨੇ। ਔਰ ਇਸ ਤੋਂ ਬਾਅਦ ਉਹ ਜਿਹੜੇ ਸ਼ਹੀਦਾਂ ਦੇ ਵਾਰਿਸ ਬਣਦੇ ਨੇ, ਬਹੁਤ ਵੱਡੇ ਜਮਹੂਰੀ ਜਮਾਤ ਦੇ
ਵਾਰਸ ਬਣਦੇ ਨੇ ਪੀਪਲਸ ਪਾਰਟੀ ਵਾਲੇ, ਉਹਨਾਂ ਨੂੰ ਵੀ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਅਤੇ ਇਹਨਾਂ ਨੂੰ ਵੀ ਜਿਹੜੇ ਅਮਰੀਕਾ ਤੋਂ ਆਜ਼ਾਦੀ ਵਾਸਤੇ ਗੱਲ ਕਰਦੇ ਫਿਰਦੇ ਨੇ, ਪਰ ਆਪਣੇ ਮੁਲਕ 'ਚ ਆਜ਼ਾਦੀ ਇਹਨਾਂ ਕੋਲ ਹੈ ਕੋਈ ਨਹੀਂ। ਆਪਣੇ ਮੁਲਕ 'ਚ ਇਹਨਾਂ ਕੋਲ ਆਜ਼ਾਦੀ ਹੈ ਕੋਈ ਨਹੀਂ, ਔਰ ਇਹਨਾਂ ਦਾ ਜਿਹੜਾ ਕਾਇਦ ਹੈ ਕੰਟੇਨਰ ਵਾਲਾ, ਉਹ ਇਹਦੇ 'ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ, ਕਿਉਂਕਿ ਉਹਦਾ ਜਿਹੜਾ ਸਾਰਾ ਮਸਲਾ ਹੈ ਉਹਦਾ ਆਪਣਾ ਇਕਤਦਾਰ ਹੈ, ਉਹਦੀ ਆਪਣੀ ਆਜ਼ਾਦੀ ਹੈ। ਉਹਦਾ ਮਸਲਾ ਆਵਾਮ ਦੀ ਆਜ਼ਾਦੀ ਨਹੀਂ, ਜਮਹੂਰ ਦੀ ਆਜ਼ਾਦੀ ਨਹੀਂ। ਰੱਬ ਰਾਖਾ।